ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਧੰਨਵਾਦ ਕੀਤਾ ਮੋਦੀ ਦਾ, ਔਰ ਜਥੇਦਾਰ ਗੜਗੱਜ ਨੇ ਵੀ ਕੀਤਾ। ਕਿੰਨਿਆਂ ਦੀ ਲਿਸਟ ਹੈ ਲੰਮਿਆਂ ਚੌੜਿਆਂ ਦੀ। ਪਹਿਲੀ ਗੱਲ ਤਾਂ ਪਾਬੰਦੀ ਲਾਣਾ ਹੀ ਗਲਤ ਸੀ। ਵਧਾਈ ਦੇਣਾ ਜਾਂ ਥੈਂਕ ਯੂ ਕਰਨਾ ਇਹ ਕਿਹੜੇ ਪਾਸਿਓਂ ਬਣਦਾ ਹੈ? ਹੁਣ ਜਦੋਂ ਤੁਸੀਂ ਪੂਰਾ ਆਰਡਰ ਦੇਖਦੇ ਹੋ ਉਹਦੇ 'ਚ ਅੰਡਰ ਦਾ ਨਿਊ ਡਿਸੀਜਨ ਪਰਮਿਸ਼ਨ ਇਜ਼ ਲਿਮਿਟਡ ਟੂ ਜਥਾਸ specifically recommended by state governments and cleared by central ministers after security vetting। ਕਿ ਜਿਹਨਾਂ ਕੋਲ ਆਲਰੇਡੀ ਪਾਕਿਸਤਾਨ ਦਾ ਵੀਜ਼ਾ ਹੈ ਉਹ ਆਜ਼ਾਦਾਨਾ ਤੌਰ ਤੇ ਬਿਲਕੁਲ ਨਹੀਂ ਜਾ ਸਕਦੇ। ਹੁਣ ਇਹ ਜਿਹੜਾ ਇਹਨਾਂ ਨੇ ਵੈਟਿੰਗ ਫਲਾਣਾ ਤੇ ਗ੍ਰਹਿ ਮੰਤਰਾ ਤੇ ਦੂਜਾ ਇੰਡੀਪੈਂਡੈਂਟਲੀ ਵੀਜ਼ੇ ਜਾ ਨੇ, ਇਹ 1974 ਦਾ ਪ੍ਰੋਵੀਜ਼ਨ ਸੀ। ਨਾਲ ਦੀ ਨਾਲ ਉਹਨਾਂ ਇਹ ਕਿਹਾ ਵੀ ਕਰਤਾਰਪੁਰ ਲਾਂਘਾ ਬੰਦ ਰਹੇਗਾ। ਹੁਣ ਇਸ ਤੋਂ ਇਹਦੇ 'ਚ ਕਿਹੜੀ ਗੱਲ ਜਿਹੜੀ ਹੈ ਉਹ ਥੈਂਕ ਯੂ ਵਾਲੀ ਹੈ, ਕਿਹੜੀ ਗੱਲ ਜਿਹੜੀ ਹੈ ਉਹ ਸੈਲੀਬ੍ਰੇਸ਼ਨ ਵਾਲੀ ਹੈ? ਹੁਣ ਮੈਨੂੰ ਨਹੀਂ ਲੱਗਦਾ ਕਿ ਬਈ ਇਹ ਥੈਂਕ ਯੂ ਕਰਨ ਵਾਲੀ ਗੱਲ ਹੈ ਜਾਂ ਇਹ ਇਨਫੈਕਟ ਕਹਿਣ ਵਾਲਾ ਕਿ ਵੀ ਤੁਸੀਂ ਸਾਨੂੰ ਸਿੱਧੇ ਤੌਰ ਤੇ ਸਾਡੇ ਧਾਰਮਿਕ ਮਾਮਲਿਆਂ 'ਚ ਇੰਟਰਫੀਅਰ ਕੀਤਾ ਹੈ। ਪਹਿਲਾਂ ਤੁਸੀਂ ਪਾਬੰਦੀ ਲਾਈ, ਹੁਣ ਤੁਸੀਂ 1974 ਦੇ ਪ੍ਰੋਟੋਕੋਲ ਤੇ ਚਲੇ ਗਏ ਹੋ। ਜਿਸ ਮੁਲਕ ਦੇ ਵਿੱਚ ਸਾਡੇ ਇਹ ਪਵਿੱਤਰ ਮੁਕੱਦਸ ਮੁਕਾਮ ਨੇ ਉਹ ਵੈਲਕਮ ਕਰ ਰਹੇ ਨੇ, ਉਹ ਖੁੱਲ੍ਹਾ ਵੀਜ਼ੇ ਦਿੰਦੇ ਨੇ ਦੂਜੇ ਨੇ, ਤੇ ਜਿਸ ਮੁਲਕ ਦੇ ਵਿੱਚ ਮੈਜੋਰਿਟੀ ਸਿੱਖ ਵਸਦੇ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਰਿਸਟ੍ਰਿਕਟ ਕੀਤਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 2 ਅਕਤੂਬਰ 2025 1800 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ੀਨ ਕੇਬਲ, ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟਰਲਕ ਕੈਲੀਫੋਰਨੀਆ ਤੋਂ ਸਰਦਾਰ ਗੁਰਤਾਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਤਾਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਤੇ ਲਾਈ ਪਾਬੰਦੀ ਨੂੰ ਜਿਹੜਾ ਵਾਪਸ ਲੈ ਲਿਆ ਔਰ ਬਹੁਤ ਸਾਰੇ ਸਿੱਖ ਲੀਡਰਾਂ ਨੇ ਖਬਰ ਦਾ ਹੈਡਿੰਗ ਪੜ੍ਹ ਕੇ ਹੀ ਮੋਦੀ ਸਰਕਾਰ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਪਰ ਹਕੀਕਤ ਵਿੱਚ ਸਿੱਖਾਂ ਦੇ ਜਥਿਆਂ ਤੇ ਨਜ਼ਰਸਾਨੀ ਕਰਨ ਦਾ ਸਮੁੱਚਾ ਕੰਟਰੋਲ ਭਾਰਤੀ ਖੁਫੀਆ ਏਜੰਸੀਆਂ ਨੇ ਲੈ ਲਿਆ ਹੈ। ਸਰਕਾਰੀ ਰਿਪੋਰਟ ਅਨੁਸਾਰ ਹੁਣ ਸਿੱਖ ਜਥਿਆਂ ਸੰਬੰਧੀ 1984 ਵਾਲਾ ਪ੍ਰੋਟੋਕੋਲ ਲਾਗੂ ਕੀਤਾ ਜਾਵੇਗਾ। ਆਪਣੇ ਧਾਰਮਿਕ ਮਾਮਲਿਆਂ ਵਿੱਚ ਇਹ ਪਾਬੰਦੀਆਂ ਸਿੱਖਾਂ ਨੂੰ ਜਿਹੜੀਆਂ ਲਗਾਈਆਂ ਨੇ ਬਿਲਕੁਲ ਹੀ ਬਰਦਾਸ਼ਤ ਨਹੀਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟਰਲਕ ਕੈਲੀਫੋਰਨੀਆ ਨਿਵਾਸੀ ਵੀਰ ਗੁਰਤਾਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਨਫੈਕਟ ਉਹਨਾਂ ਦੀ ਸਪਾਂਸਰਸ਼ਿਪ ਕਾਫੀ ਪਹਿਲਾਂ ਦੀ ਆਈ ਹੋਈ ਹੈ, ਲੇਕਿਨ ਸਮਹਾਉ ਅਸੀਂ ਉਸ ਸਪਾਂਸਰਸ਼ਿਪ ਨੂੰ ਐਕਨੋਲੇਜ ਨਹੀਂ ਕਰ ਸਕੇ ਔਰ ਜਦੋਂ ਸਾਡੀ ਟੀਮ ਵੱਲੋਂ ਸਾਨੂੰ ਰਿਮਾਈਂਡ ਕਰਵਾਇਆ ਗਿਆ ਤੇ ਅਸੀਂ
ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਕਰ ਰਹੇ। ਜੀ ਇਹ ਸਾਰੇ ਕਿਰਤੀ ਵੀਰ ਨੇ, ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਪੰਥ ਨੂੰ ਪਿਆਰ ਕਰਦੇ ਨੇ ਔਰ ਬਿਨਾਂ ਕਿਹਾ ਇਹ ਮਹਿਸੂਸ ਕਰਦੇ ਨੇ ਕਿ ਜਿੱਥੇ ਕੌਮ ਦੀ ਗੱਲ ਹੁੰਦੀ ਹੈ, ਪੰਥ ਦੀ ਗੱਲ ਹੁੰਦੀ ਹੈ, ਉੱਥੇ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੋਣੀ ਚਾਹੀਦੀ ਹੈ। ਨਾਈਸ। ਸੋ ਅਸੀਂ ਵੀਰ ਗੁਰਤਾਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਬਹੁਤ ਵਾਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਡੇ ਚੋਂ ਮੈਜੋਰਿਟੀ ਜਿਹੜੀ ਹੈ, ਇੱਕ ਤਾਂ ਚਲੋ ਭਾਵੁਕਤਾ ਜਾਂ ਇਮੋਸ਼ਨਲ ਹੋਣਾ ਤਾਂ ਚੰਗੀ ਗੱਲ ਵੀ ਹੁੰਦੀ ਹੈ। ਇਹੀ ਕਾਰਨ ਹੈ ਕਿ ਜਿਹੜੀਆਂ ਕੌਮਾਂ ਇਮੋਸ਼ਨਲ ਹੁੰਦੀਆਂ ਨੇ ਉਹ ਕਿਸੇ ਵੀ ਕ੍ਰਾਈਸਿਸ ਵੇਲੇ, ਮੁਸੀਬਤ ਵੇਲੇ ਇੱਕਦਮ ਇਕੱਠੀਆਂ ਵੀ ਹੋ ਜਾਂਦੀਆਂ, ਕਿਉਂਕਿ ਇਮੋਸ਼ਨ ਉਹਨਾਂ ਨੂੰ ਬਾਈਂਡ ਕਰਦੀ ਹੈ ਟੁਗੈਦਰ। ਪਰ ਦੂਸਰਾ ਪਾਰਟ ਇਹ ਹੈ ਵੀ ਅਸੀਂ ਕੱਚ ਕਰੜ ਜਾਣਕਾਰੀ ਦੇ ਉੱਤੇ, ਕਿਉਂਕਿ ਕਿਸੇ ਚੀਜ਼ ਨੂੰ ਪੜ੍ਹਨਾ, ਉਸ ਨੂੰ ਗੰਭੀਰਤਾ ਨਾਲ ਵਿਚਾਰਨਾ, ਉਸ ਨੂੰ ਪੜਚੋਲਣਾ ਹੈ ਨਾ। ਜਦੋਂ ਬਜ਼ੁਰਗਾਂ ਦੀ ਸਾਡੀ ਜਨਰੇਸ਼ਨ ਇਹ ਕਹਿੰਦੇ ਸੀ, ਕਾਕਾ ਤੂੰ ਤਾਂ ਪੜ੍ਹਿਆ ਹੋਇਆ, ਅਸੀਂ ਗੁੜੇ ਹੋਏ ਹਾਂ, ਭਾਵੇਂ ਅਸੀਂ ਪੜ੍ਹੇ ਨਹੀਂ ਪਰ ਅਸੀਂ ਗੁੜੇ ਹੋਏ ਹਾਂ। ਤੇ ਉਸ ਦਾ ਮਤਲਬ ਉਦੋਂ ਸਮਝ ਨਹੀਂ ਸੀ ਆਉਂਦਾ ਕਿ ਵੀ ਇਹ ਪੜ੍ਹਨ ਤੋਂ ਬਿਨਾਂ ਕੋਈ ਗੁੜ ਕਿਵੇਂ ਸਕਦਾ ਹੈ। ਉਹਦੇ 'ਚ ਜ਼ਾਹਰ ਹੈ ਐਕਸਪੀਰੀਅੰਸ ਦਾ ਇੱਕ ਵੱਡਾ ਰੋਲ ਹੁੰਦਾ ਹੈ। ਤੇ ਇੱਕ ਜਦੋਂ ਤੁਸੀਂ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੇ ਲਈ ਜਿਸ ਵੀ ਸਿਚੁਏਸ਼ਨ 'ਚੋਂ ਗੁਜ਼ਰ ਰਹੇ ਹੁੰਦੇ ਹੋ, ਜੇ ਤੁਸੀਂ ਉਸ ਦੀ ਪੜਚੋਲ ਗੰਭੀਰਤਾ ਨਾਲ ਕਰਦੇ ਹੋ, ਸਿਰ ਜੋੜ ਕੇ ਬੈਠਦੇ ਹੋ, ਜਿਹੜਾ ਸਾਨੂੰ ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਭਾਈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮਾ ਕੀ ਹੋਵੋ ਜੋੜੀ, ਗੁਰਮੁਖ ਬੈਸੇ ਸਭਾ ਵਿਚਾਏ। ਇਹ ਵਿਚਾਰ ਦੀ ਗੱਲ ਹੈ ਕਿ ਜਦੋਂ ਇਸ਼ੂ ਆਉਂਦੇ ਨੇ ਉਦੋਂ ਬੈਠੋ, ਵਿਚਾਰ ਕਰੋ। ਈਵਨ ਸਮੁੱਚੀ ਗੁਰਬਾਣੀ 'ਚ ਜਿੱਥੇ ਅਸੀਂ ਜੇ ਕਨਕਲੂਜਨ ਗੁਰੂ ਅਰਜਨ ਸਾਹਿਬ ਨੇ ਕੀਤਾ, ਅਖੀਰਲਾ ਜਿਹੜਾ ਉਹਨਾਂ ਦਾ ਮੁੰਦਣਾ ਹੁੰਦਾ ਬੰਦ ਕਰਨਾ, ਤੇ ਗੁਰੂ ਸਾਹਿਬ ਨੇ ਇਹੀ ਫਰਮਾਇਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਇਹ ਮੁੰਦਣਾ ਹੈ, ਇਹ ਉਸ ਸਾਰੇ ਦਾ ਜਿਸਟ ਹੈ। ਫਿਰ ਸ਼ੁਕਰਾਨਾ ਹੈ ਤੇਰਾ ਕੀਤਾ ਜਾਤੋ ਨਾ ਹੈ ਕਿ ਇਹ ਅਕਾਲ ਪੁਰਖ ਤੂੰ ਮੇਰੇ ਤੋਂ ਸੇਵਾ ਲਈ ਹੈ। ਪਰ ਜਿਹੜੇ ਇਹਦੇ ਪਹਿਲੇ ਤਿੰਨ ਲਫ਼ਜ਼ ਨੇ ਕਿ ਤਿੰਨ ਚੀਜ਼ਾਂ ਨੇ ਇਨਫੈਕਟ ਰੂਹਾਨੀਅਤ ਦੇ ਉਸ ਸਾਰੇ ਥਾਲ ਵਿੱਚ ਵੀ, ਔਰ ਗੁਰੂ ਗ੍ਰੰਥ ਸਾਹਿਬ ਰੂਪੀ ਜਿਹੜਾ ਰੂਹਾਨੀਅਤ ਦਾ ਇਹ ਸਕਾਈ ਜਿਹੜਾ ਗੁਰੂ ਸਾਹਿਬ ਨੇ ਇਨਸਾਨੀਅਤ ਨੂੰ ਦਿੱਤਾ, ਤੋਹਫਾ ਦਿੱਤਾ, ਕਿ ਉਸ ਦੇ ਵਿੱਚ ਸੱਤ ਹੈ। ਕਿ ਪਹਿਲਾ ਸਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਸਾਰੀ ਗੁਰਬਾਣੀ ਦੇਖੋਗੇ, ਅੱਜ ਵੀ ਕੈਲੀਫੋਰਨੀਆ ਇੱਕ ਵੀਰ ਨਾਲ ਵਿਚਾਰ ਹੋ ਰਹੇ ਸੀ, ਮੈਂ ਕਿਹਾ ਸਾਡਾ ਤਾਂ ਸਫ਼ਰ ਹੀ ਸੱਚ ਦਾ ਹੈ, ਸਾਡੇ ਲਈ ਰੱਬ ਸੱਚ ਦਾ ਨਾਂ ਹੈ ਤੇ ਸੱਚ ਰੱਬ ਹੈ। ਟਰੂਥ, ਐਬਸੋਲੂਟ ਟਰੂਥ ਉਹੀ ਹੈ। ਪਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਇਹ ਵੀ ਗੁਰੂ ਨਾਨਕ ਪਾਤਸ਼ਾਹ ਦਾ ਕੋਟ ਕਰਦੇ ਹਾਂ ਕਿ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਇਹ ਦੁਨਿਆਵੀ ਤੌਰ ਦੇ ਉੱਤੇ ਜੇ ਤੁਸੀਂ ਸਿਆਣੇ ਨਹੀਂ ਹੋ ਜਾਂ ਤੁਸੀਂ ਸੱਚ ਨੂੰ ਸਮਝਦੇ ਨਹੀਂ, ਜਾਂ ਜਿਨ੍ਹਾਂ ਦੇ ਨਾਲ ਤੁਹਾਡਾ ਵਾਹ ਹੈ ਉਹਨਾਂ ਨੂੰ ਤੁਸੀਂ ਨਹੀਂ ਸਮਝਦੇ, ਤਾਂ ਫਿਰ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਫਿਰ ਕੂੜ ਜਿੱਤਦਾ। ਔਰ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਅੱਜ ਵੀ ਜੋ ਤੁਸੀਂ ਜ਼ੁਲਮ ਦੇਖ ਰਹੇ ਹੋ, ਗਜ਼ਾ 'ਚ ਹੋਏ, ਯੂਕਰੇਨ 'ਚ ਹੋਏ, ਕਸ਼ਮੀਰ 'ਚ ਹੋਏ, ਸਾਡੀ ਧਰਤੀ ਤੇ ਹੋਏ, ਸਾਊਥ ਅਮਰੀਕਾ 'ਚ, ਅਫਰੀਕਾ 'ਚ ਕੀ ਚੱਲ ਰਿਹਾ ਸਾਰਾ। ਔਰ ਜਿਹੜੇ ਬੈਠੇ ਹੋਏ ਨੇ, ਕੋਈ ਡਿਕਟੇਟਰ ਬਣਿਆ ਬੈਠਾ, ਕੋਈ ਨਾਜ਼ੀ ਬਣਿਆ ਹੋਇਆ, ਕੋਈ ਕੁਛ ਬਣਿਆ ਹੋਇਆ, ਕੋਈ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਹੜਾ ਲੋਕਾਂ ਦੇ ਜਿਹੜਾ ਉਹਨੂੰ ਕੁਚਲ ਰਿਹਾ। ਹੁਣ ਰੀਜ਼ਨ ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ ਤੇ ਸੱਚ ਸਫ਼ਰ ਵੀ ਹੈ, ਸੱਚ ਮੰਜ਼ਿਲ ਵੀ ਹੈ, ਤੇ ਜੀਵਨ ਦਾ ਮਕਸਦ ਵੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸੱਚ ਦਾ ਆਪੋਜ਼ਿਟ ਕੂੜ ਹੈ, ਝੂਠ ਹੈ। ਕਿ ਕਿਵੇਂ ਅਸੀਂ ਸਚਿਆਰੇ ਹੋਣਾ, ਝੂਠ ਦੀ ਕੰਧ ਨੂੰ ਕਿਵੇਂ ਤੋੜਨਾ। ਜੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਇਹ ਫਾਈਨਲ ਹੈ। ਹੁਕਮ ਰਜ਼ਾ ਸਬਮਿਸ਼ਨ, ਆਪਣੇ ਆਪ ਨੂੰ ਅਕਾਲ ਪੁਰਖ ਦੇ ਅੱਗੇ ਜਿਹੜਾ ਹੈ ਉਹ ਸਮਰਪਿਤ ਕਰ ਦੇਣਾ। ਹੁਣ ਉਸ ਸੱਚ ਨੂੰ ਢੂੰਡਣਾ, ਸੱਚ ਨੂੰ ਸਮਰਪਣ ਹੋਣਾ, ਸੱਚ ਦੇ ਲਈ ਲੜਨਾ, ਸੱਚ ਦੇ ਲਈ ਮਰਨਾ। ਲੇਕਿਨ ਜੀਵਨ ਜਾਚ ਦੇ ਵਿੱਚ ਜਿਹੜੀ ਸਾਡੀ ਵੇ ਆਫ ਲਾਈਫ ਹੈ ਉਹ ਹੈ ਸੰਤੋਖ। ਸੰਤੋਖ, ਸੰਤੁਸ਼ਟਤਾ, ਬਿਨਾਂ ਸੰਤੋਖ ਨਹੀਂ ਕਉ ਰਾਜੈ।
ਕਦੇ ਕੋਈ ਰੱਜਿਆ ਨਹੀਂ ਹੈ ਕਿਸੇ ਨਾਲ ਵੀ, ਸਹਿਜ ਖਟੇ ਲੱਖ ਕੋ ਉੱਠ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇਹ ਦੌੜ ਹੈ, 1000 ਵਾਲਾ ਲੱਖ ਲਈ, ਲੱਖ ਵਾਲਾ ਮਿਲੀਅਨ ਲਈ, ਫਿਰ ਕਰੋੜ। ਔਰ ਉਹ ਫਿਰ ਫੋਰਬਸ ਦੀ ਲਿਸਟ ਲੱਭਦੇ ਨੇ ਕਿ ਬਈ ਹੁਣ ਅੰਬਾਨੀ ਫੋਰਬਸ ਦੇ ਵਿੱਚ ਆ ਗਿਆ, ਹੁਣ ਸ਼ਾਹਰੁਖ ਖਾਨ ਆ ਗਿਆ, ਹੁਣ ਫਲਾਣਾ ਨਿਕਲ ਗਿਆ। ਹੁਣ ਇਹ ਉਹ ਦੌੜ ਹੈ, ਜਿਹੜਾ ਨਿਕਲ ਜਾਂਦਾ ਉਹਦੀ ਉਹ ਨੀਂਦ ਨਹੀਂ ਆਉਂਦੀ ਕਿ ਵੀ ਮੈਂ ਹੁਣ ਉਹ ਅਰਬਾਂਪਤੀ ਦੀ ਲਿਸਟ ਨਹੀਂ ਹੈ। ਪਰ ਰੱਜਦਾ ਕੌਣ ਹੈ? ਜਿਹੜਾ ਸੰਤੋਖ ਦੇ ਅੰਦਰ ਇਸ ਭਾਵਨਾ ਦੇ ਨਾਲ ਜਿਹੜੀ ਸੰਤੁਸ਼ਟਤਾ ਦੀ ਭਾਵਨਾ ਹੈ ਉਹ ਹੈ। ਔਰ ਜੀਵਨ ਜਾਚ ਦੀ ਜਿਹਨੂੰ ਸੰਤੋਖ ਦੀ ਸਮਝ ਆ ਗਈ ਉਹ ਸ਼ੁਕਰਾਨੇ 'ਚ ਹੋਏਗਾ। ਸੰਤੋਖ ਔਰ ਸ਼ੁਕਰਾਨਾ ਇਹ ਟੁਗੈਦਰ ਨੇ। ਹੁਣ ਤੀਸਰਾ ਪਾਰਟ ਜਿਹਦੇ ਕਰਕੇ ਮੈਨੂੰ ਇਹ ਲੱਗਦਾ ਵੀ ਅਸੀਂ ਜਦੋਂ ਕੌਮੀ ਮਸਲਿਆਂ ਦੀ ਗੱਲ ਕਰਦੇ ਹਾਂ, ਕੌਮੀ ਚੈਲੰਜਸ ਦੀ ਗੱਲ ਕਰਦੇ ਹਾਂ, ਫੇਲਿਅਰਸ ਦੀ ਗੱਲ ਕਰਦੇ ਹਾਂ, ਉਹ ਹੈ ਵਿਚਾਰ। ਵਿਚਾਰ ਰੂਹਾਨੀ ਦੁਨੀਆ ਦਾ ਵੀ, ਕਿਉਂਕਿ ਜਦੋਂ ਅਸੀਂ ਸਾਡੀ ਮਰਿਆਦਾ ਦੇ ਹਿੱਸੇ 'ਚ ਪਾਠ, ਕੀਰਤਨ, ਕਥਾ ਜਾਂ ਵਿਚਾਰ, ਕਥਾ ਵਿਚਾਰ ਹੈ ਕਿਉਂਕਿ ਅਸੀਂ ਵਿਚਾਰਦੇ ਹਾਂ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਨੂੰ ਡਿਸਕਸ ਕਰਦੇ ਹਾਂ। ਔਰ ਇਹੀ ਦੁਨੀਆ ਦੇ ਵਿੱਚ ਜਿਹੜੇ ਦੁਨੀਆ ਦੇ ਮਸਲੇ ਨੇ ਉਹਨਾਂ ਨਾਲ ਜੁੜੀ ਹੋਈ ਗੱਲ ਵੀ ਹੈ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਇਹ ਹੈ ਡਿਸਕਸ਼ਨ, ਡਿਬੇਟ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਦੇ ਕੋਨੇ-ਕੋਨੇ 'ਚ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਕਰਕੇ 30-35 ਸਾਲ ਦੇ ਉਸ ਹਯਾਤੀ ਦੇ ਜਿਹੜੀ ਉਹਨਾਂ ਨੇ ਜਿਹੜੀ ਹੈ ਉਦਾਸੀਆਂ ਕੀਤੀਆਂ, ਟਰੈਵਲ ਕੀਤੀ, ਉਹਦੇ 'ਚ ਉਹਨਾਂ ਨੇ ਮੈਸੇਜ ਦਿੱਤਾ। ਹੁਣ ਜਿਹੜੀਆਂ ਕੌਮਾਂ ਵਿਚਾਰ 'ਚ ਯਕੀਨ ਰੱਖਦੇ, ਸੱਤ ਦਾ ਉਹਨਾਂ ਦਾ ਰਸਤਾ ਹੈ, ਸੰਤੋਖ ਉਹਨਾਂ ਦਾ ਵੇ ਆਫ ਲਾਈਫ ਹੈ, ਜੁਗਤ ਹੈ, ਜੀਵਨ ਜੁਗਤ। ਔਰ ਵਿਚਾਰ ਜਿਹੜਾ ਉਹ ਉਹਨਾਂ ਦਾ ਹਥਿਆਰ ਵੀ ਹੈ, ਕਿਉਂਕਿ ਉਹਦੇ ਨਾਲ ਤੁਸੀਂ ਵੱਡੀਆਂ ਵੱਡੀਆਂ ਸਮੱਸਿਆਵਾਂ ਨੂੰ ਜਦੋਂ ਤੁਸੀਂ ਵਿਚਾਰ ਅਧੀਨ ਲਿਆਉਂਦੇ ਹੋ, ਉਹਨਾਂ ਦੇ ਹੱਲ ਲੱਭਣ ਵੱਲ ਤੁਸੀਂ ਤੁਰਦੇ ਹੋ। ਪਰ ਹੈ ਅਸਲ 'ਚ ਸਾਡਾ ਕੀ ਹੈ? ਹੁਣ ਕੱਲ ਸਾਡਾ ਲੀਡ ਸੈਗਮੈਂਟ RSS ਦੇ ਉੱਤੇ ਸੀ, ਜਿਸ ਦੇ ਲਈ ਮੈਂ ਘੰਟਿਆਂ ਬੱਧੀ ਰਿਸਰਚ ਕਰਦਾ ਹਾਂ ਤਾਂ ਕਿ ਕੋਈ ਫੈਕਟ ਐਸਾ ਕੋਟ ਨਾ ਹੋਏ ਜਿਹੜਾ ਚੈਲੰਜ ਹੋ ਸਕੇ ਜਾਂ ਜਿਹੜਾ ਫੈਕਟ ਨਾ ਹੋਵੇ। ਲੇਕਿਨ ਮੈਂ ਦੇਖ ਰਿਹਾ ਸੀ ਕਿ ਸ਼ਾਇਦ 300-400 ਬੰਦਿਆਂ ਨੇ ਜਿਹੜਾ ਇਕੱਲਾ ਸੈਗਮੈਂਟ ਪੋਸਟ ਹੁੰਦਾ ਹੈ ਉਹ ਉਹਨਾਂ ਨੇ ਜਿਹੜਾ ਵਿਜ਼ਿਟ ਕੀਤਾ ਜਾਂ ਵਿਊ ਕੀਤਾ। ਹਾਲਾਂ ਓਵਰਆਲ ਪ੍ਰੋਗਰਾਮ ਪਹਿਲੇ 24 ਘੰਟੇ 4-5 ਹਜ਼ਾਰ ਲੋਕ ਦੇਖਦੇ ਨੇ, ਉਸ ਪਾਰਟ 'ਚੋਂ ਦੇਖ ਲੈਂਦੇ ਨੇ। ਪਰ ਮੈਨੂੰ ਹੈਰਾਨੀ ਵੀ ਹੁੰਦੀ ਹੈ ਕਿ ਵੀ ਜੇ ਅਸੀਂ ਉਸ ਖਿੱਤੇ ਦੇ ਵਿੱਚ ਜਿਸ ਸਿਚੁਏਸ਼ਨ 'ਚੋਂ ਅਸੀਂ ਗੁਜ਼ਰ ਰਹੇ ਹਾਂ, ਜਿਸ 'ਚੋਂ ਭਾਰਤੀ ਜਿਹੜੇ ਨੇ ਮੁਸਲਮਾਨ ਗੁਜ਼ਰ ਰਹੇ ਨੇ, ਈਸਾਈ ਗੁਜ਼ਰ ਰਹੇ ਨੇ, ਦਲਿਤ ਗੁਜ਼ਰ ਰਹੇ ਨੇ, ਜੋ ਅੱਜ ਦੀ ਸਮੱਸਿਆ ਹੈ, ਜੋ ਸਭ ਤੋਂ ਵੱਡਾ ਚੈਲੰਜ ਬਣ ਕੇ ਇਸ ਵੇਲੇ ਇੱਕ ਦੈਂਤ ਬਣ ਕੇ ਜਿਹੜੀ ਵਿਚਾਰਧਾਰਾ ਸਾਹਮਣੇ ਖੜੀ ਹੈ, ਇਹ ਤਾਂ ਨਹੀਂ ਮੈਨੂੰ ਲੱਗਦਾ ਕਿ ਵੀ ਆਪਣੇ ਇੰਨੇ ਸਾਰੇ ਐਕਸਪਰਟ ਨੇ ਕਿ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਜੀ ਇਹ ਸਾਰਾ ਕੀ ਹੈ। ਲੇਕਿਨ ਮੈਂ ਇਹ ਕਹਿ ਰਿਹਾ ਕਿਉਂਕਿ ਇਹਦਾ ਰੀਜ਼ਨ ਉਹੀ, ਜਦੋਂ ਤੁਸੀਂ ਟਿਕਟੌਕ ਤੇ ਜਾਂ ਅਦਰਵਾਈਜ਼ ਦੇਖਦੇ ਹੋ ਜਿਹੜੀਆਂ ਚਟਪਟੀਆਂ ਕਿਸਮ ਦੀਆਂ ਚੱਕਵੀਆਂ ਜਿਹੀਆਂ ਖਬਰਾਂ ਹੁੰਦੀਆਂ ਨੇ, ਉਹਨੂੰ ਸ਼ੇਅਰ ਕਰ ਰਹੇ ਹੁੰਦੇ ਨੇ ਬੜੇ ਦਬਾ ਕੇ ਸ਼ੇਅਰ, ਨਾਲੇ ਥੱਲੇ ਲਿਖਿਆ ਹੁੰਦਾ ਜੀ ਲਿਖੋ ਇਹਦੇ ਤੇ ਵਾਹਿਗੁਰੂ ਤੇ ਦਬਾ ਕੇ ਸ਼ੇਅਰ ਕਰੋ। ਕੀ ਹੁੰਦਾ ਉਹਨਾਂ ਦੇ ਵਿੱਚ? ਔਰ ਅੱਜ ਸਾਡਾ ਵੱਡਾ ਤਬਕਾ ਜਿਹੜਾ ਹੈ ਬਹੁਤਾ ਵਕਤ ਇਸ ਦੇ ਉੱਤੇ ਗੁਜ਼ਾਰਦਾ। ਔਰ ਇਹੀ ਕਾਰਨ ਹੈ ਕਿ ਜਦੋਂ ਕੋਈ ਖਬਰ ਸਾਹਮਣੇ ਵੀ ਆਉਂਦੀ ਹੈ, ਅਸੀਂ ਉਸ ਦੀਆਂ ਇੰਟਰੀਕੇਸਿਸ, ਨੁਆਂਸਿਸ, ਕੀ ਕਿਹਾ ਕੀ ਨਹੀਂ ਕਿਹਾ, ਕੀ ਕੰਧ ਤੇ ਲਿਖਿਆ ਕੀ ਅਣ ਲਿਖਿਆ, ਜਿਸ ਨੂੰ ਜਦੋਂ ਗੁਰੂ ਸਾਹਿਬ ਨੇ ਇਹ ਗੁਰੂ ਨਾਨਕ ਪਾਤਸ਼ਾਹ ਦਾ ਹੀ ਸ਼ਬਦ ਹੈ, ਜਦੋਂ ਉਹਨਾਂ ਨੇ ਕਿਹਾ ਕਿ ਭਾਈ ਇੱਕ ਪਾਸੇ ਉਹ ਨੇ ਜਿਨ੍ਹਾਂ ਦੇ ਕੋਲ ਨਾ ਸਿੱਧੀ ਹੈ ਨਾ ਅੱਖਰ ਦਾ ਪਤਾ, ਜਦੋਂ ਅੱਖਰ ਕਾ ਪਿਓ ਨਾ ਰਹੰਤ, ਤੇ ਅੱਖਰ ਕਾ ਪਿਓ ਇਹੀ ਹੈ, ਅੱਖਰ ਮਿਆਜ਼ ਉਹ ਨਹੀਂ ਹੁੰਦੇ ਜੋ ਅਸੀਂ ਪੜ੍ਹ ਰਹੇ ਹੁੰਦੇ। ਲੇਕਿਨ ਸਾਡੇ ਤਾਂ ਇਸ ਗੱਲ ਦਾ ਵੀ ਪਰਵਾਹ ਨਹੀਂ ਕਰਦੇ ਹੈ ਕਿ ਭਾਈ ਉਹਨਾਂ ਨੇ ਕਿਸੇ ਚੀਜ਼ ਨੂੰ ਪ੍ਰੋਪਰਲੀ ਡਾਕੂਮੈਂਟ ਕਰਨਾ, ਉਸ ਡਾਕੂਮੈਂਟੇਸ਼ਨ। ਇਹੀ ਅਸੀਂ ਸਾਰੀ ਮੂਵਮੈਂਟ ਦੇ ਪੀਰੀਅਡ 'ਚ ਵੀ ਇਹੀ ਦੇਖਿਆ, 4 ਦਹਾਕੇ ਲੰਘ ਗਏ ਨੇ। ਜੇ ਤੁਸੀਂ ਥੋੜ੍ਹਾ ਜਿਹਾ ਜਿਹੜਾ ਕੰਮ ਸਰ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਕੀਤਾ ਅਣਪਛਾਤੀਆਂ ਲਾਸ਼ਾਂ ਦਾ, ਜਾਂ ਬਾਅਦ ਦੇ ਵਿੱਚ ਜਿਹੜਾ ਇਨਸਾਫ ਨੇ ਕੀਤਾ, ਜਾਂ ਵੌਇਸਿਸ ਫਾਰ ਫਰੀडम ਨੇ ਕੀਤਾ, ਪਰ ਜਦੋਂ ਅੱਜ ਅਸੀਂ 1.5 ਲੱਖ
ਸ਼ਹੀਦਾਂ ਦੀ ਗੱਲ ਕਰਦੇ ਤੇ ਸਾਡੇ ਕੋਲ ਕਿੰਨਿਆਂ ਦਾ ਡਾਟਾ ਹੈ ਜੀ, ਜੋ ਭਵਿੱਖ ਦੀਆਂ ਜਨਰੇਸ਼ਨਾਂ ਜਾਂ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ ਉਹਨਾਂ ਦੇ ਨੈਰੇਟਿਵ ਦੇ ਸਾਹਮਣੇ ਸਾਡੇ ਡਾਕੂਮੈਂਟ ਕਿੱਥੇ ਨੇ। ਉਹਦਾ ਰੀਜ਼ਨ ਵੀ ਇਹੀ ਕਿ ਜਿਹੜੀਆਂ ਪੰਜਾਬ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਨੇ ਉਹਨਾਂ ਨੇ ਵੀ ਕੋਈ ਸੀਰੀਅਸ ਕੰਮ ਨਹੀਂ ਕੀਤਾ। ਉਹ ਖਾਲੜਾ ਸਾਹਿਬ ਨੇ ਜਿੰਨਾ ਕੁ ਕਰ ਦਿੱਤਾ ਜਾਂ ਬਾਅਦ ਦੇ ਵਿੱਚ ਜਿਵੇਂ ਜਿਨ੍ਹਾਂ ਦਾ ਮੈਂ ਨਾਂ ਲਿਆ ਉਹਨਾਂ ਨੇ ਥੋੜ੍ਹਾ ਬਹੁਤ ਡਾਟਾ ਜਿਹੜਾ ਹੋਰ ਕੱਢਿਆ, ਕਿਉਂਕਿ ਇਹ ਇੱਕ ਥੈਂਕਲੈਸ ਜੌਬ ਹੈ, ਇਹਦੇ 'ਚੋਂ ਕੋਈ ਸ਼ੌਹਰਤ ਨਹੀਂ ਨਿਕਲਦੀ। ਹਿਊਮਨ ਰਾਈਟ ਵਾਲੇ ਵੀ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਬਿਆਨਬਾਜ਼ੀਆਂ ਕਰ ਰਹੇ ਹੁੰਦੇ ਨੇ, ਇਸ ਤੋਂ ਬਿਯੋਂਡ ਕੁਝ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜਿਹੜੇ ਇਸ਼ੂ ਆਉਂਦੇ ਨੇ ਉਹਨਾਂ 'ਚ ਉਬਾਲ ਜਿਹਾ ਆਉਂਦਾ। ਹੁਣ ਆਪ 10 ਦਿਨ ਪਹਿਲਾਂ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਇਸ਼ੂ ਨੂੰ ਦੇਖ ਰਹੇ ਸੀ ਕਿ ਜਿਵੇਂ ਪੰਜਾਬ ਸਾਰਾ ਭੜਕ ਪਿਆ, ਪੰਚਾਇਤਾਂ ਨੇ ਮਤੇ ਕਰਤੇ, ਇੱਥੋਂ ਕੱਢਤਾ, ਰੇਹੜੀਆਂ ਚਕਾਤੀਆਂ, ਦੂਜਾ ਕਰ ਤੁਸੀਂ ਹੁਣ ਦੇਖੋਗੇ ਬਿਲਕੁਲ ਗਾਇਬ ਹੋ ਗਿਆ, ਗਾਇਬ ਹੈ ਸਾਰਾ ਕੁਝ, ਕੋਈ ਕਿਸੇ ਨੂੰ ਹੈ ਹੀ ਨਹੀਂ। ਔਰ ਹਰ ਇੱਕ ਨੇ ਆਪੋ ਆਪਣਾ ਉਹਨਾਂ ਨੂੰ ਹੁਣ ਅਸੀਂ ਉਡੀਕਦੇ ਹਾਂ ਵੀ ਅਗਰ ਉਸ ਤੋਂ ਪਹਿਲਾਂ ਫਲੱਡਸ ਦੀ ਗੱਲ ਸੀਗੀ ਕਿ ਬਈ ਕਿਵੇਂ ਹੜ੍ਹ ਲਿਆਂਦੇ ਗਏ ਦੂਜੇ, ਹੁਣ ਉਹੀ 1500 ਤੋਂ 2000 ਪਿੰਡ ਸਫਰ ਕਰ ਰਹੇ ਨੇ, 4 ਲੱਖ ਏਕੜ ਜ਼ਮੀਨ। ਔਰ ਦੂਸਰਾ ਹੁਣ ਉਹਨਾਂ ਨੇ ਸਰਕਾਰ ਨੇ ਮਿਨੀਮਮ ਸਪੋਰਟ ਪ੍ਰਾਈਸ ਵੀਟ ਦਾ ਡਿਕਲੇਅਰ ਕਰਤਾ, ਪਤਾ ਨਹੀਂ 150 ਕਿ ਕਿੰਨਾ, ਹੁਣ ਉਹਦੇ ਤੇ ਬਿਆਨਬਾਜ਼ੀਆਂ ਵੱਧ ਹੈ ਘੱਟ ਹੈ ਕੀ। ਮਤਲਬ ਇਹ ਹੈ ਵੀ ਨਾ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਸਾਡੀ ਮੂਲ ਸਮੱਸਿਆ ਕੀ ਹੈ। ਬਿਲਕੁਲ ਜਦੋਂ ਭਾਈ ਗੁਰਦਾਸ ਜੀ ਨੇ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਗੱਲ ਯਾਦ ਰੱਖੋ ਕਿ ਜਦੋਂ ਤੱਕ ਤੁਹਾਡੇ ਕੋਲ ਰਾਜ ਸ਼ਕਤੀ ਨਹੀਂ ਹੁੰਦੀ ਉਦੋਂ ਤੱਕ ਤੁਹਾਡੇ ਸੱਜਣ ਵੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੇ ਰਾਜ ਦੇ ਹੱਕ 'ਚ ਜਾ ਕੇ ਭੁਗਤਣਾ ਹੁੰਦਾ, ਉਹਦੇ 'ਚ ਉਹਨਾਂ ਦਾ ਮਫਾਦ ਜੁੜਿਆ ਹੁੰਦਾ। ਔਰ ਉਹਨਾਂ ਨੇ ਕਿਹਾ ਵੀ ਕੰਟੈਕਸਟ ਡਿਫਰੈਂਟ ਹੈ, ਲੇਕਿਨ ਜਦੋਂ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ, ਇਹ ਕਿਸ ਉਦਮ, ਹੁਣ ਜਿਹੜਾ ਕਿਸ ਉਦਮ ਹੈ ਇਹ ਵਿਉਂਤਬੰਦੀ ਹੈ, ਇਹ ਸਟ੍ਰੈਟਜੀ ਹੈ, ਇਹ ਫੋਕਸ ਹੈ, ਇਹ ਸਮੱਸਿਆ ਨੂੰ ਸਮਝਣਾ ਹੈ, ਉਹਦੇ ਹੱਲ ਦੇ ਲਈ ਫਿਰ ਅੱਡ-ਅੱਡ ਲੈਵਲ ਦੇ ਉੱਤੇ ਤੁਸੀਂ ਜਿਵੇਂ ਜਿਹਨੂੰ ਕੰਟੀਨਜੈਂਸੀ ਪਲਾਨ ਕੱਲ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਜਿੰਨਾ ਵੱਡਾ ਚੈਲੰਜ ਹੈ ਉਹ ਤਾਂ ਆਲ ਆਊਟ ਵਾਰ ਉਹਨਾਂ ਨੇ ਵਿੱਢੀ ਹੋਈ ਹੈ। ਆਉਣ ਵਾਲੇ ਪੀਰੀਅਡ 'ਚ ਹੁਣ ਕਿੰਨੀਆਂ ਕੰਪਨੀਆਂ ਹੋਰ BSF ਦੀਆਂ ਲੈ ਆਉਂਦੀਆਂ ਨੇ, ਆਲਰੇਡੀ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ, ਸਾਡੀ ਕੰਟੀਨਜੈਂਸੀ ਪਲਾਨ ਕਿੱਥੇ ਹੈ? ਫੇਕ ਐਨਕਾਊਂਟਰ ਵੀ ਬਣਾਉਣੇ ਸ਼ੁਰੂ ਕੀਤੇ ਹੋਏ ਨੇ। ਅੰਮ੍ਰਿਤਪਾਲ ਸਿੰਘ ਇਲੈਕਟਿਡ ਰਿਪਰੈਜ਼ੈਂਟੇਟਿਵ ਹੋਣ ਦੇ ਬਾਵਜੂਦ ਬੈਠਾ, ਉਹਨਾਂ ਦੇ ਫੈਮਿਲੀ ਜਾਂ ਵੈਲ ਵਿਸ਼ਰਸ ਹੀ ਨੇ ਜਿਹੜੇ ਬਿਆਨਬਾਜ਼ੀ ਪ੍ਰੈਸ ਕਾਨਫਰੰਸ ਕਰ ਲਈ, ਬਾਕੀ ਸਭ ਜਿਹੜੇ ਲੱਖਾਂ ਦੀ ਗਿਣਤੀ ਜੀ ਖਾਲਸਾ ਜਿਹੜੀ ਵਹੀਰ ਇੱਧਰ ਨੂੰ ਚਲੇ ਗਈ, ਉੱਧਰ ਨੂੰ ਕਿੱਥੇ ਚਲੇ ਗਏ ਸਾਰੇ। ਕਿਉਂਕਿ ਕੋਈ ਵੀ ਫੋਕਸਡ ਗੱਲ ਕਿ ਭਾਈ ਕੋਈ ਇੱਕ ਬੰਦਾ ਇੱਕ ਟਾਸਕ ਲੈ ਲੇ, ਉਹਨੂੰ ਜੋ ਕੋਈ ਅਫੋਰਡ ਕਰ ਸਕਦਾ, ਕਿਸੇ ਦਾ ਵਿੱਤ ਹੈ, ਜਿਹਨੂੰ ਵੀ ਗੁਰੂ ਸਾਹਿਬ ਦੀ ਹਦਾਇਤ ਹੈ ਕਿ ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ, ਉਸ ਦੇ ਉੱਤੇ ਕੰਮ ਕਰੋ, ਫੋਕਸ ਕਰੋ। ਜਿਹੜਾ ਕੋਈ ਲਿਟਰੇਚਰ 'ਚ ਕੰਮ ਕਰ ਰਿਹਾ, ਕੋਈ ਹੋਰ 'ਚ ਕਰ ਰਿਹਾ, ਉਹਦੇ 'ਚੋਂ ਕੁਛ ਨਾ ਕੁਛ ਜਿਹੜਾ ਹੈ ਅਲਟੀਮੇਟਲੀ ਤੁਹਾਡੇ ਕੌਮੀ ਮਫਾਦ ਦਾ ਨਿਕਲੇਗਾ। ਲੇਕਿਨ ਜਿਹੜਾ ਉਹ ਜੰਪਿੰਗ ਆਫ ਦਾ ਲਾਈਨ ਹੈ ਉਸ ਦਾ ਹੀ ਨਤੀਜਾ ਹੈ ਕਿ ਭਾਈ ਅਸੀਂ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ, ਹਰ ਥਾਂ ਤੇ ਅਸੀਂ ਆਪਣੀ ਸਪਿਰਿਟ ਦਿਖਾਉਣ ਦੇ ਬਾਵਜੂਦ ਆਪਣੇ ਕੌਜ਼ ਵੱਲ ਨਹੀਂ ਵੱਧ ਪਾ ਰਹੇ ਹਾਂ। ਜੇ ਹੁੰਦਾ ਹੈ ਤਾਂ ਇੱਕ ਸਪਾਰਕ ਹੈ, ਇੱਕ ਸਪਾਰਕ ਨਜ਼ਰ ਆਉਂਦੀ ਹੈ, ਲੋਕ ਖਲੋ ਜਾਂਦੇ ਨੇ, ਅਸੀਂ ਉਹ ਖਲੋਂਦੇ ਨੇ, ਲੇਕਿਨ ਉਹ ਸਪਾਰਕ ਤਾਂ ਫਿਰ ਸਪਾਰਕ ਹੁੰਦੀ ਹੈ। ਸਪਾਰਕ ਕਾਂਸਟੈਂਟ ਲਾਈਟ ਨਹੀਂ ਬਣਦੀ ਜਾਂ ਕਾਂਸਟੈਂਟ ਚਾਨਣ ਨਹੀਂ ਬਣਦੀ, ਉਹਨੇ ਇੱਕ ਜਿਹੜਾ ਉਹ ਇੱਕ ਵਾਰ ਉਹਨੇ ਗਲੋ ਕਰਨਾ ਹੁੰਦਾ, ਫਿਰ ਉਹਨੇ ਫੇਡ ਹੋ ਜਾਣਾ ਹੁੰਦਾ। ਹੁਣ ਮੈਂ ਇਹ ਇਸ ਲਈ ਕਹਿ ਰਿਹਾ ਕਿ ਵੀ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹਨਾਂ ਨੇ ਜਦੋਂ 7, 8, 9, 10 ਮਈ ਨੂੰ ਜੰਗ ਸਹਿੜੀ ਪਾਕਿਸਤਾਨ ਦੇ ਨਾਲ ਮਿਸਾਈਲ ਡਰੋਨ ਵਾਰਫੇਅਰ, ਉਸ ਤੋਂ ਪਹਿਲਾਂ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਕੀਤਾ। ਜ਼ਾਹਰ ਹੈ ਉਹ ਸਪੌਂਟੇਨੀਅਸ ਰਿਐਕਸ਼ਨ ਸੀ ਸਿੱਖਾਂ ਦਾ। ਜਿਵੇਂ ਮੈਂ ਕਿਹਾ ਵੀ ਐਮੋਸ਼ਨ ਦੀ ਇੱਕ ਬਿਊਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ ਬਹੁਤ ਵਾਰੀ ਜਾ ਕੇ ਫਿਰ ਘਰ ਘਰ ਕੁੰਡਾ ਨਹੀਂ ਖੜਕਾਉਣਾ ਪੈਂਦਾ, ਇੱਕਦਮ ਲੋਕ ਇਕੱਠੇ ਹੋ ਜਾਂਦੇ ਨੇ ਜਾਂ ਦੂਜੇ। ਜਿਹੜੀ ਭਾਰਤ ਨੇ ਜੰਗ ਪਾਕਿਸਤਾਨ ਦੇ ਖਿਲਾਫ ਵਿੱਢੀ, ਉਸ ਮੁੱਦੇ ਦੇ ਉੱਤੇ ਬਿਨਾਂ ਕਿਸੇ ਲੌਬੀ ਦੇ ਜਾਂ ਬਿਨਾਂ ਕਿਸੇ ਕੈਂਪੇਨ ਦੇ ਯਕਜ਼ਹਿਤੀ ਦੇ ਨਾਲ ਸਿੱਖ ਔਰ ਡਾਇਸਪੋਰਾ ਦੇ ਹੋਣ ਜਾਂ ਪੰਜਾਬ ਦੇ ਹੋਣ, ਉਹਨਾਂ ਦਾ ਰਿਐਕਸ਼ਨ ਸੀ ਕਿ ਇਹ ਲੜਾਈ ਸਾਡੀ ਨਹੀਂ।
ਔਰ ਉਹਦੇ 'ਚ ਜਿਹੜਾ ਫੋਕਸ ਸੀ ਕਿ ਇਧਰ ਸਾਡਾ ਨਨਕਾਣਾ ਹੈ, ਇਧਰ ਸਾਡਾ ਦਰਬਾਰ ਸਾਹਿਬ ਹੈ, ਸਾਡੀ ਪੰਜਾਬ ਦੀ ਧਰਤੀ ਜੰਗ ਦਾ ਮੈਦਾਨ ਬਣੇ ਔਰ ਕੋਈ ਰੀਜ਼ਨ ਨਹੀਂ ਹੈ ਕਿ ਭਾਈ ਇਸ ਕਿਸਮ ਦੀ ਜੰਗ ਹੋਏ। ਜ਼ਾਹਰ ਹੈ ਡਾਇਸਪੋਰਾ ਥੋੜਾ ਇੱਕ ਸਟੈਪ ਅੱਗੇ ਗਿਆ, ਉਹਨਾਂ ਨੇ ਤਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਜਿਹੜੀ ਹੈ ਲਾਈਨ ਲਈ, ਕਿਉਂਕਿ ਇਹ ਵੀ ਇੱਕ ਪੋਸੀਬਿਲਿਟੀ ਹਮੇਸ਼ਾ ਹੁੰਦੀ ਹੈ ਕਿ ਜਦੋਂ ਕੋਈ ਰੀਜਨ ਟਰਮੋਇਲ 'ਚ ਜਾਂਦਾ ਹੈ, ਟਰਬਲ 'ਚ ਜਾਂਦਾ ਹੈ, ਅਨਸਟੇਬਿਲਿਟੀ 'ਚ ਜਾਂਦਾ, ਉਹਦੇ 'ਚੋਂ ਆਜ਼ਾਦੀ ਨਿਕਲਦੀ ਹੈ। ਜ਼ਾਹਰ ਹੈ ਜਿਹੜੀਆਂ ਤਨਜ਼ੀਮਾਂ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਸਿੱਧੇ ਤੌਰ 'ਤੇ ਖੜੀਆਂ ਨੇ, ਲੜ ਰਹੀਆਂ ਨੇ, ਉਹਨਾਂ ਨੂੰ ਉਸ 'ਚ ਓਪਰਚੁਨਿਟੀ ਵੀ ਨਜ਼ਰ ਆਈ ਕਿ ਭਾਈ ਇਹ ਸਾਡੇ ਲਈ, ਔਰ ਉਸ ਦਾ ਅਸਰ ਵੀ ਹੋਇਆ। ਜਿਹੜੀ ਇੰਨੀ ਜ਼ਿਆਦਾ ਗੁੱਡਵਿਲ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਮੁੜ ਕੇ ਆਈ, ਜਿਹੜੀ ਪ੍ਰੀ-47 ਪੀਰੀਅਡ ਦੀ ਕਈਆਂ ਨੂੰ ਯਾਦ ਦਹਾਨੀ ਵੀ ਹੋਈ, ਉਹਦਾ ਇੱਕ ਵੱਡਾ ਰੀਜ਼ਨ ਵੀ ਸੀ ਕਿ ਉਹਨਾਂ ਨੇ ਵੀ ਇਹ ਸਮਝ ਆ ਗਈ ਕਿ ਸਿੱਖ ਹਿੰਦੂਆਂ ਨਾਲੋਂ ਵੱਖਰੇ ਨੇ। ਇਹ ਉਹ ਨਹੀਂ ਨੇ ਜਿਹੜੇ 65 ਤੇ 71 ਦੇ ਵੇਲੇ ਜਿਹੜੇ ਨੇ ਜਕਾਰੇ ਗਜਾ ਕੇ ਆ ਕੇ ਸਾਡੇ ਤੇ ਜਿਹੜਾ ਉਹ ਚੜ੍ਹਾਈ ਕਰਦੇ ਸੀ। ਸੋ ਕੁਦਰਤੀ ਹੈ ਇਹ ਇੱਕ, ਜਦੋਂ ਤੁਸੀਂ ਕਿਸੇ ਮੌਕੇ ਦੇ ਉੱਤੇ ਆਪਣਾ ਇੱਕ ਇੰਡੀਪੈਂਡੈਂਟ ਮੌਕਫ ਰੱਖਦੇ ਹੋ ਤੇ ਉਸ ਦਾ ਇਹੀ ਨਤੀਜਾ ਹੁੰਦਾ। ਹੁਣ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ, ਆਪਣਿਆਂ ਨੂੰ ਉਹ ਹੋਇਆ ਮੌਕਾ ਗਿਆ ਔਰ ਉਸਨੇ ਪਾਕਿਸਤਾਨ ਨੂੰ ਬਹੁਤ ਪਜ਼ੀਰਾਈ ਦਿੱਤੀ ਇੰਟਰਨੈਸ਼ਨਲ ਲੈਵਲ ਤੇ। ਔਰ ਦੂਸਰਾ, ਹੁਣ ਬਜਾਏ ਕਿ ਇਸ ਗੱਲ ਦੇ ਕਿ ਅਸੀਂ ਫਰਦਰ ਕਿਸੇ ਪਾਰਟ ਨੂੰ ਦੇਖਦੇ, ਦੁਸ਼ਮਣ ਨੇ ਦੇਖ ਲਿਆ ਕਿ ਵੀ ਇਹਨਾਂ ਨੂੰ ਹੁਣ ਫੌਰੀ ਸਜ਼ਾ, ਜਦੋਂ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ, ਇਹਨੂੰ ਅਸੀਂ ਸਸਪੈਂਡ ਕੀਤਾ ਹੈ, ਇਹ ਕੰਟੀਨਿਊਸ ਹੈ, ਅਜੇ ਵੀ ਕਹਿ ਰਹੇ ਨੇ। ਹੁਣ ਵੀ ਇਹਨੇ ਰਾਜਨਾਥ ਸਿੰਘ ਨੇ ਉੱਥੇ ਸਰ ਕਰੀਕ ਜਾ ਕੇ, ਜਿੱਥੇ ਗੁਜਰਾਤ ਬਾਰਡਰ ਲੱਗਦਾ ਹੈ, ਕਿ ਜੀ ਜੇ ਇੱਥੇ ਕੋਈ ਸ਼ਰਾਰਤ ਕੀਤੀ ਪਾਕਿਸਤਾਨ ਨੇ ਤੇ ਅਸੀਂ ਸਬਕ ਸਿਖਾ ਦੇਵਾਂਗੇ। ਔਰ ਇਹੀ ਮੋਹਨ ਭਾਗਵਤ ਔਰ ਦੂਜਾ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰ ਰਹੇ ਨੇ। ਮੋਦੀ ਤਾਂ ਕਰ ਹੀ ਰਿਹਾ। ਹੁਣ ਉਹਨਾਂ ਨੇ ਦੇਖਿਆ ਵੀ ਇਹ ਤਾਂ ਭਾਰਤ ਦੇ ਲਈ ਵੱਡਾ ਸ਼ੌਕ ਸੀ, ਜਿੱਥੇ ਪਾਕਿਸਤਾਨ ਦੀ ਟੈਕਨੋਲੋਜੀ ਦੇ ਹਵਾਲੇ ਨਾਲ ਉਹਨਾਂ ਦੀ ਡਰੋਨ ਮਿਸਾਈਲ ਵਾਰ 'ਚ ਇਹਨਾਂ ਦਾ 7 ਜਹਾਜ਼ ਸਣੇ 4-5 ਰਾਫੇਲਸ ਦੇ ਡਿੱਗ ਪੈਣਾ ਔਰ ਇੱਕਦਮ ਉਹਨਾਂ ਨੂੰ ਏਅਰਫੋਰਸ ਗਰਾਊਂਡ ਕਰਨੀ ਪਈ ਉੱਥੇ। ਜੋ ਇਹ, ਕਿਉਂਕਿ ਅਲਟੀਮੇਟਲੀ ਲੜਾਈ ਤਾਂ ਗੁਜਰਾਤ ਦੇ ਬਾਰਡਰ ਤੇ ਤਾਂ ਲੜਦੇ ਨਹੀਂ ਹੈ ਜਾ ਕੇ, ਜਾਂ ਰਾਜਸਥਾਨ 'ਚ ਵੀ ਨਹੀਂ ਹੁੰਦੀ, ਪੰਜਾਬ ਹੀ ਹੁੰਦਾ। ਉਹਨਾਂ ਨੂੰ ਜਿਹੜਾ ਸਿੱਖ ਕੌਮ ਦਾ ਇਸ ਦੇ ਉੱਤੇ ਰਿਐਕਸ਼ਨ ਸੀ, ਉਹਨੇ ਇੱਕ ਵੱਡਾ ਸ਼ੌਕ ਦਿੱਤਾ ਔਰ ਉਸ ਦਾ ਹੀ ਨਤੀਜਾ ਸੀ ਕਿ ਆਪਰੇਸ਼ਨ ਸੰਦੂਰ ਸੋ ਕਾਲਡ ਪਾਰਟ 2 ਜਿਹੜਾ ਸੀ, ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰਕੇ ਸਿੱਖਾਂ ਨੂੰ, ਪੰਜਾਬ ਨੂੰ ਡੁਬੋਣਾ ਪੰਜਾਬ ਦੇ ਵਿੱਚ। ਇਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕੀਤੀ ਹੈ, ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਔਰ ਫਿਰ ਕਰੂਅਲ ਜੋਕ ਕਿ ਜੀ 1500 ਕਰੋੜ ਮਹੀਨੇ ਬਾਅਦ ਮੋਦੀ ਆਇਆ, ਉਹਦੇ 'ਚੋਂ ਵੀ ਇੱਕ ਪੈਸਾ ਡਿਲੀਵਰ ਨਹੀਂ ਕੀਤਾ। ਫਿਰ ਉਸ ਤੋਂ ਵੱਡਾ ਕਰੂਅਲ ਜੋਕ, ਕੱਲ ਨਰਿੰਦਰ ਮੋਦੀ 100 ਸਾਲਾ RSS ਦੀ ਫਾਊਂਡੇਸ਼ਨ ਦੇ ਮੌਕੇ ਸੰਬੋਧਨ ਕਰਦਿਆਂ ਕਹਿੰਦਾ, ਦੇਖੋ RSS ਨੇ ਨਵੰਬਰ 84 ਸਿੱਖਾਂ ਨੂੰ ਬਚਾਇਆ, ਆਪਣੇ ਘਰਾਂ 'ਚ ਸ਼ਰਨ ਦਿੱਤੀ। ਔਰ ਫਲੱਡਸ ਦੇ ਵੇਲੇ, ਹੜ੍ਹਾਂ ਦੇ ਵੇਲੇ ਪੰਜਾਬ 'ਚ ਸਭ ਤੋਂ ਪਹਿਲਾਂ ਜਾ ਕੇ RSS ਦੇ ਵਰਕਰ ਵਲੰਟੀਅਰ ਪਹੁੰਚੇ। ਹੁਣ ਇਹ ਪਾਰਟ ਤਾਂ ਉਹਨਾਂ ਦਾ ਨੈਰੇਟਿਵ ਹੈ, ਉਹਨਾਂ ਨੇ ਇਹ ਗੱਲ ਮਿੱਥੀ ਹੋਈ ਹੈ, ਉਹ ਝੂਠ। ਆਪਰੇਸ਼ਨ ਸੰਦੂਰ ਬਾਰੇ ਕਿੰਨੀ ਵਾਰੀ ਕਹਿ ਚੁੱਕੇ ਨੇ ਕਿ ਜੇ ਅਸੀਂ ਜਿੱਤੇ ਪਾਕਿਸਤਾਨ ਨੂੰ, ਅਸੀਂ ਉਹਨਾਂ ਦਾ ਤਬਾਹ ਕਰਤੇ, ਉਹਨਾਂ ਦੇ, ਉਹਨੂੰ ਰਿਪੀਟ ਕਰ। ਉਹਨਾਂ ਨੂੰ ਪਤਾ ਹੈ ਵੀ ਇਨ ਦਾ ਐਂਡ ਆਫ ਦਾ ਡੇ ਜਿਹੜਾ ਰੈਪੀਟੀਸ਼ਨ ਹੈ ਝੂਠ ਦਾ, ਉਹ ਆਪਣੇ ਆਪ 'ਚ ਜਿਹੜਾ ਕਿਤੇ ਨਾ ਕਿਤੇ ਜਾ ਕੇ ਪੇ ਕਰਦਾ। ਇਸ ਕਿਸਮ ਦੇ ਸ਼ੋਅ ਹੁੰਦੇ ਨੇ ਜਿਹੜੇ ਉਹਦੇ 'ਤੇ ਫਿਰ ਬਿਲੀਵ ਕਰਨ ਲੱਗ ਜਾਂਦੇ। ਲੇਕਿਨ ਇਮੀਡੀਏਟ ਇਹਨਾਂ ਨੇ ਸਿੱਖਾਂ ਨੂੰ ਸਜ਼ਾ ਦੇਣ ਦਾ ਕੀ, ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਕਿ ਭਾਈ ਬਿਲਕੁਲ ਕੋਈ ਨਹੀਂ ਜਾਏਗਾ, ਇੱਕਦਮ ਪਾਬੰਦੀ। ਇੱਧਰ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਉਧਰ ਕ੍ਰਿਕਟ ਖੇਡ ਰਹੇ ਨੇ ਦੁਬਈ ਦੇ ਵਿੱਚ ਪਾਕਿਸਤਾਨ ਦੇ ਨਾਲ। ਬਾਕੀ ਜਿਹੜਾ ਉਹਨਾਂ ਦਾ ਵਪਾਰ ਹੈ ਬੰਬੇ ਕਰਾਚੀ, ਉਹ ਉਵੇਂ ਹੀ ਚੱਲ ਰਿਹਾ। ਦੈਨ ਵੱਡੀ ਸਜ਼ਾ 22 ਸਤੰਬਰ ਨੂੰ ਇੱਕ ਹੋਮ ਮਿਨਿਸਟਰੀ ਵੱਲੋਂ ਜਿਹੜਾ ਉਹ ਆਫੀਸ਼ੀਅਲ ਲੈਟਰ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਬਾਕੀ ਜਿਹੜੇ ਜਥਿਆਂ ਦਾ ਪ੍ਰਬੰਧ ਕਰਦੇ ਨੇ ਕਿ ਜੀ ਆਪਰੇਸ਼ਨ ਸੰਦੂਰ ਜਾਰੀ ਹੈ ਔਰ ਸਿਕਿਉਰਿਟੀ ਇਸ਼ੂ ਕਰਕੇ ਇਸ ਵਾਰ ਜਿਹੜਾ ਅਸੀਂ ਜਿਹੜਾ ਉਹ ਜਥੇ ਨਹੀਂ ਜਾਣ ਦਿਆਂਗੇ। ਹੁਣ ਇੱਕ ਵੱਡਾ ਸ਼ੌਕ ਸੀ, ਕਿਉਂਕਿ ਸੀ ਕਿ ਵੀ ਬਾਕੀ ਸਾਰੇ ਪਾਰਟ ਤੁਹਾਡੇ ਜੇ ਮੈਚ ਖੇਲਿਆ ਜਾ ਸਕਦਾ ਹੈ ਔਰ ਬਾਕੀ ਸਾਰੇ ਤੁਹਾਡੇ ਵਪਾਰ ਵਾਗਾ ਤੋਂ ਛੱਡ ਕੇ ਬਾਕੀ ਸਾਰੇ ਚੱਲ ਰਹੇ ਨੇ
ਔਰ ਕੋਈ ਇਸ ਕਿਸਮ ਦਾ ਪੰਜਾਬ ਦੇ ਵਿੱਚ ਜਾਂ ਦੋਨਾਂ ਦਾ ਕੌਮਾਂ ਦੇ ਵਿੱਚ ਜਾਂ ਕੋਈ ਇਸ ਕਿਸਮ ਦੀ ਕੋਈ ਲਾਈਨ ਹੀ ਨਹੀਂ ਹੈ, ਪਰ ਇਹ ਉਸ ਸਜ਼ਾ ਦਾ ਹਿੱਸਾ ਸੀ। ਬਿਲਕੁਲ। ਫਿਰ ਸ਼ੁਰੂ ਹੋ ਗਿਆ ਮੰਗ ਸਾਰਿਆਂ ਦੀ ਕਿ ਜੀ ਇਹ ਗਲਤ ਹੋਇਆ ਹੈ, ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਰ। ਸ਼੍ਰੋਮਣੀ ਕਮੇਟੀ ਜਿਵੇਂ ਸਟੈਂਡਰਡ ਜੇ ਬਿਆਨ ਵੀ ਆਉਂਦੇ ਨੇ ਉਹਨੇ ਖੋਏ, ਲੇਕਿਨ ਇਹਨੂੰ ਵੀ ਇਹ ਹੁਣ ਇੱਕ ਇੰਨਾ ਵੱਡਾ ਇਸ਼ੂ ਸੀ ਕਿ ਜਿਹਨੂੰ ਇਸ਼ੂ ਬਣਾ ਕੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਜਾਂ ਦੂਜੇ ਜਿਹੜੇ ਅਦਰਵਾਈਜ਼ ਮਰੇ ਹੋਏ ਇਸ਼ੂਸ ਰਾਹੀਂ ਜਿਉਣਾ ਚਾਹੁੰਦੇ ਨੇ, ਇਸ ਤੋਂ ਵੱਡਾ ਕਿਹੜਾ ਇਸ਼ੂ ਸੀ ਕਿ ਵੀ ਤੁਸੀਂ ਜਾ ਕੇ ਬਲੌਕ ਕਰੋ, ਬੰਦ ਦੇ ਸੱਦੇ ਦਿਓ, ਤੁਸੀਂ ਜਾ ਕੇ ਦਿੱਲੀ 'ਚ ਉਹਨਾਂ ਦਾ ਹੋਮ ਮਿਨਿਸਟਰੀ ਦਾ ਜਿਹੜਾ ਆਫਿਸ ਹੈ ਉਹਨੂੰ ਘਿਰਾਓ ਕਰੋ ਕਿ ਵੀ ਤੁਸੀਂ ਸਾਡੇ ਨਾਲ ਤੁਸੀਂ ਕਿਵੇਂ ਇਹ ਜਿਹੜਾ ਹੈ ਉਹ ਸਾਡੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਰੋਕ ਸਕਦੇ ਹੋ। ਮੈਂ ਜਿਹਾ ਬਿਆਨਬਾਜ਼ੀ ਜਿਹੀ ਕਰਕੇ ਹੁਣ ਫਿਰ ਜਿਹੜੇ ਇੱਕ ਪਾਸੇ ਜਦੋਂ ਇਹ ਹੋਇਆ, ਫਿਰ ਉਹਨਾਂ ਨੇ ਹੁੰਦਾ ਵੀ ਜਿਹੜੇ ਆਪਣੇ ਉਹਨਾਂ ਨੇ ਕਰੋਨੀ ਚਮਚੇ ਵਿੱਚ ਵਾੜੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਚੁੱਕਣਾ। ਫਿਰ ਮਨਜਿੰਦਰ ਸਰਸਾ ਆ ਗਿਆ, ਦੂਜੇ ਆ ਗਏ ਕਿ ਜੀ ਲਿਮਿਟਿਡ ਜਥੇ ਭੇਜ ਦਿਓ, ਲਿਮਿਟਿਡ ਪਾਬੰਦੀ ਹੋਏ, ਭਾਵੇਂ ਹੋਏ ਸਿੰਬੋਲਿਕ ਲਫ਼ਜ਼ ਕਹਿਣਾ ਸ਼ੁਰੂ। ਭਾਈ ਸਿੰਬੋਲਿਕ ਦਾ ਕੀ ਮਤਲਬ ਹੈ? ਜਦੋਂ ਖੁੱਲ੍ਹੇ ਤੌਰ ਦੇ ਉੱਤੇ ਇੱਕ ਐਗਰੀਡ ਨੰਬਰ ਵੀ ਹੈ ਔਰ ਜਿਸ ਮੁਲਕ 'ਚ ਜਾਣਾ ਹੈ ਉਹਨੇ ਖੁੱਲ੍ਹ ਦਿੱਤੀ ਹੋਈ ਹੈ, ਤੇ ਤੁਸੀਂ ਕਿਹੜਾ ਸਿੰਬੋਲਿਜ਼ਮ ਕਰਨਾ ਚਾਹੁੰਦੇ ਹੋ? ਪਰ ਕਿਉਂਕਿ ਉਹਨਾਂ ਨੂੰ ਵੀ ਦੇਖੋ ਜੀ ਉਹਨਾਂ ਨੇ ਕੰਸੈਸ਼ਨ ਲੈ ਦਿੱਤਾ। ਹੁਣ ਅੱਜ ਜਿਹੜੀ ਖਬਰ ਲੱਗੀ ਜਿਹਦੇ ਉੱਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਧੰਨਵਾਦ ਕੀਤਾ ਮੋਦੀ ਦਾ ਔਰ ਜਥੇਦਾਰ ਗੜਗੱਜ ਨੇ ਵੀ ਕੀਤਾ, ਕਿੰਨਿਆਂ ਦੀ ਲਿਸਟ ਹੈ ਲੰਮਿਆਂ ਚੌੜਿਆਂ ਦੀ। ਤੇ ਮੈਨੂੰ ਲੱਗਾ ਵੀ ਇਹ ਪਹਿਲੀ ਗੱਲ ਤਾਂ ਪਾਬੰਦੀ ਲਾਣਾ ਹੀ ਗਲਤ ਸੀ, ਵਧਾਈ ਦੇਣਾ ਜਾਂ ਥੈਂਕ ਯੂ ਕਰਨਾ ਹੈ ਕਿਹੜੇ ਪਾਸਿਓਂ ਬਣਦਾ ਹੈ। ਫਿਰ ਜਦੋਂ ਮੈਂ ਖਬਰ ਧਿਆਨ ਨਾਲ ਦੇਖੀ, ਮੈਂ ਕਿਹਾ ਵੀ ਇਹ ਤਾਂ ਇਹਨਾਂ ਨੇ ਫੁੱਲ ਕੰਟਰੋਲ ਲੈ ਲਿਆ ਸਾਰਾ ਹੀ ਪਾਰਟ ਹੁਣ ਖਬਰ ਦਾ, ਕਿਉਂਕਿ ਇਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਹੀ ਮੈਂ ਸਾਂਝੀ ਕਰਨਾ ਚਾਹੁੰਦਾ। ਹੁਣ ਹੈਡਲਾਈਨ ਇਵੇਂ ਲਾਈ ਹੈ, ਜਿਹੜੀ ਹੈਡਲਾਈਨ ਪੜ੍ਹ ਕੇ ਹੀ ਸਾਰੇ ਵਧਾਈਆਂ ਦੇ ਰਹੇ ਨੇ ਔਰ ਥੈਂਕ ਯੂ ਕਰ ਰਹੇ ਨੇ। ਸੈਂਟਰ ਲਿਫਟਸ ਕਰਬਸ ਅਲਾਉਜ਼ ਸਿੱਖ ਜਥਾਸ ਟੂ ਵਿਜ਼ਿਟ ਪਾਕਿਸਤਾਨ, ਕਿ ਪਾਬੰਦੀਆਂ ਚੁੱਕ ਲਈਆਂ ਔਰ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਹੈ ਉਹ ਇਜਾਜ਼ਤ ਦੇ ਦਿੱਤੀ। ਜਦੋਂ ਤੁਸੀਂ ਸਬ ਹੈਡਿੰਗ ਦੇਖਦੇ ਹੋ, ਦਾ ਆਥੋਰਾਈਜ਼ਡ groups are expected to cross via the Atari Wagah border and visit historic gurdwaras in Pakistan, including Gurdwara Nankana Sahib, the birthplace of Guru Nanak Sahib। ਜਦੋਂ ਆਥੋਰਾਈਜ਼ਡ ਲਫ਼ਜ਼ ਤੇ ਮੇਰੀ ਨਜ਼ਰ ਗਈ, ਮੈਨੂੰ ਲੱਗਾ ਵੀ ਇਸ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਉਹ ਸ਼ੈਤਾਨੀ ਹੈ। ਔਰ ਹੁਣ ਜਦੋਂ ਫਿਰ ਉਹਦੀ ਖਬਰ ਦਾ ਤੁਸੀਂ ਡੀਟੇਲ ਦੇਖਦੇ ਹੋ, ਸੈਂਟਰ ਔਨ ਥਰਸਡੇ ਲਿਫਟਡ ਇਟਸ ਰੈਸਟ੍ਰਿਕਸ਼ਨਸ and allowed select Sikh jathas to travel to Pakistan to participate in upcoming Pakistan Purab, Prakash Purab of Guru Nanak Dev, official said. Again ਉੱਤੇ authorized ਸੀ, ਥੱਲੇ select Sikh jathas ਆ ਗਿਆ। ਹੁਣ ਜਦੋਂ ਤੁਸੀਂ ਪੂਰਾ ਆਰਡਰ ਦੇਖਦੇ ਹੋ, ਉਹਦੇ 'ਚ ਅੰਡਰ ਦਾ ਨਿਊ ਡਿਸੀਜਨ permission is limited to jathas specifically recommended by state governments and cleared by central ministers after security vetting। ਜਿਹੜੇ ਸਟੇਟ ਰਿਕਮੈਂਡ ਕਰੇਗੀ, ਸੈਂਟਰ ਉਹਨੂੰ ਕਲੀਅਰ ਦੇਗੀ, ਸਿਕਿਉਰਿਟੀ ਵੈਟਿੰਗ, ਇੰਟੈਲੀਜੈਂਸ, CID ਇਹ ਉਹ ਸਾਰਿਆਂ ਚੋਂ ਲੰਘਾ ਕੇ the state authorities will screen and forward the application in coordination with the intelligence and security agencies। ਕਿ ਸਟੇਟ ਜਿਹੜੀ ਹੈ ਉਹ ਇੰਟੈਲੀਜੈਂਸ ਏਜੰਸੀ ਸਿਕਿਉਰਿਟੀ ਵਾਲਿਆਂ ਦੇ ਤੋਂ ਕਲੈਰਿਟੀ ਜਿਹੜਾ ਉਹਨਾਂ ਤੋਂ ਕਲੀਅਰੈਂਸ ਲੈ ਕੇ ਅੱਗੇ ਤੋਰੇਗੀ। while the final clearance will be granted by the Ministry of Home Affairs in consultation with the Ministry of External Affairs। ਕਿ ਜਿਹੜਾ ਹੋਮ ਮੰਤਰਾਲਾ ਹੈ, ਗ੍ਰਹਿ ਮੰਤਰਾਲਾ, ਉਹ ਫਾਈਨਲੀ ਵਿਦੇਸ਼ ਮੰਤਰਾਲੇ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨੂੰ ਕਲੀਅਰੈਂਸ ਦੇਗਾ। Officials emphasize that even travelers holding valid Pakistani visas will not be permitted to make independent trips। ਕਿ ਜਿਹਨਾਂ ਕੋਲ ਆਲਰੇਡੀ ਪਾਕਿਸਤਾਨ ਦਾ ਵੀਜ਼ਾ ਹੈ ਉਹ ਆਜ਼ਾਦਾਨਾ ਤੌਰ ਤੇ ਬਿਲਕੁਲ ਨਹੀਂ ਜਾ ਸਕਦੇ। Approvals must come through the official ਜਥਾ ਮੈਕੈਨਿਜ਼ਮ ਉਹੀ ਸਟੇਟ ਗਵਰਨਮੈਂਟ ਦੀ ਸਕਰੀਨਿੰਗ, ਸਟੇਟ ਇੰਟੈਲੀਜੈਂਸ ਏਜੰਸੀਆਂ ਦੀ, ਸੈਂਟਰਲ ਇੰਟੈਲੀਜੈਂਸ ਏਜੰਸੀਆਂ ਦੀ, ਫਿਰ ਹੋਮ ਮਿਨਿਸਟਰੀ, ਫਿਰ ਫੋਰਨ ਮਿਨਿਸਟਰੀ, ਫਿਰ ਦੂਸਰਾ।
ਹੁਣ ਜਿਹੜੀ ਇਹਦੇ 'ਚ ਕਿ ਵੀ ਇਹ ਕਰ ਤਾਂ ਸਕਦਾ ਨਹੀਂ ਇਵੇਂ ਜਿਹੜਾ ਲੇਟੈਸਟ ਹੈ, ਹੁਣ ਉਹਦੇ 'ਚ ਉਹਨਾਂ ਨੇ ਇਹਨੂੰ ਜਿਹੜਾ ਇਸ ਦਾ ਆਧਾਰ ਬਣਾਇਆ, ਉਹਨਾਂ ਨੇ ਕਿਹਾ ਕਿ ਜਿਹੜੇ ਆਥੋਰਾਈਜ਼ਡ ਗਰੁੱਪ ਨੇ ਉਹੀ ਜਾਣਗੇ। ਦਾ ਅਰੇਂਜਮੈਂਟ ਦਾ official said would follow the 1974 India-Pakistan protocol on visits to religious shrines that had previously governed limited cross-border pilgrimage despite strained by later। ਹੁਣ ਇਹ ਜਿਹੜਾ ਇਹਨਾਂ ਨੇ ਵੈਟਿੰਗ ਫਲਾਣਾ ਤੇ ਗ੍ਰਹਿ ਮੰਤਰਾ ਤੇ ਦੂਜਾ ਇੰਡੀਪੈਂਡੈਂਟਲੀ ਵੀਜ਼ੇ ਜਾ ਨੇ, ਇਹ 1974 ਦਾ ਪ੍ਰੋਵੀਜ਼ਨ ਸੀ, ਕਿਉਂਕਿ 1971 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਹੋ ਕੇ ਹਟੀ ਸੀ, ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ ਸੀ ਔਰ ਲਿਮਟਿਡ ਜੇ ਉਹਨਾਂ ਨੇ ਕਰਕੇ ਉਹੀ ਕੰਟਰੋਲਡ ਆਪਣੇ, ਉਹਨਾਂ 'ਚ ਵੀ ਸਾਰੇ ਸਰਕਾਰੀ ਦੁਮ ਛੱਲੇ ਤੇ ਉਹ ਬਹੁਤੇ ਜਿਹੜੇ ਨੇ ਇੰਟੈਲੀਜੈਂਸ ਵਾਲੇ ਤੇ ਇਸ ਕਿਸਮ ਦੇ ਲੋਕ ਉਹਨਾਂ ਦੇ ਨਾਲ ਹੋਣਗੇ। ਔਰ ਇਹਦੇ ਤੇ ਬੜੀਆਂ ਵਧਾਈਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਜੀ ਅਰਜ਼ੀਆਂ ਦਿਓ ਫਲਾਣਾ ਦਿਓ, ਔਰ ਲੇਕਿਨ ਨਾਲ ਦੀ ਨਾਲ ਉਹਨਾਂ ਇਹ ਕਿਹਾ ਵੀ ਕਰਤਾਰਪੁਰ ਲਾਂਘਾ ਬੰਦ ਰਹੇਗਾ। ਹੁਣ ਇਸ ਤੋਂ ਇਹਦੇ 'ਚ ਕਿਹੜੀ ਗੱਲ ਜਿਹੜੀ ਹੈ ਉਹ ਥੈਂਕ ਯੂ ਵਾਲੀ ਹੈ, ਬਿਲਕੁਲ ਕਿਹੜੀ ਗੱਲ ਜਿਹੜੀ ਹੈ ਉਹ ਸੈਲੀਬ੍ਰੇਸ਼ਨ ਵਾਲੀ ਹੈ। ਹੁਣ ਜਦੋਂ ਮੈਂ ਜੇ ਅੱਜ ਵਿਚਾਰ ਲਫ਼ਜ਼ ਤੋਂ ਸ਼ੁਰੂ ਕੀਤਾ ਔਰ ਇਹ ਕਿਹਾ ਕਿ ਭਾਈ ਸਾਡਾ ਇੰਟੈਲੈਕਚੁਅਲੀ ਔਰ ਹਾਲਾਤ ਇਹ ਨੇ, ਮੈਨੂੰ ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਜਿਸ ਸ਼ਬਦ ਦਾ ਜ਼ਿਕਰ ਕਰ ਰਿਹਾ ਸੀ ਉਹ ਹੈ ਕਿ ਵੀ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਰਹੰਤ, ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਖਰ ਖੋਤੇ ਨੂੰ ਕਹਿੰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਨੇ ਖੋਤਾ ਡਿਫਾਈਨ ਕੀਤਾ ਵੀ ਅਸਲੀ ਖੋਤਾ ਕੌਣ ਹੈ, ਵੀ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਨਾਦ ਮਿਊਜ਼ਿਕ ਨੂੰ ਕਹਿੰਦੇ ਨੇ, ਸੰਗੀਤ ਦੇ ਨਾਲ ਜੁੜਿਆ ਹੋਇਆ ਪਾਰਟ ਹੈ, ਵੀ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਕੋਈ ਗੁਣ ਕੋਈ ਗਿਆਨ ਨਹੀਂ ਹੈ ਨਾਦ ਦਾ, ਕੋਈ ਸੰਗੀਤ ਦੇ ਨਾਲ ਜਾਂ ਕੋਈ ਮਿਊਜ਼ਿਕ ਦੇ ਨਾਲ ਉਹਨਾਂ ਦੀ ਜਿਹੜੀ ਹੈ ਸਾਂਝ ਦਾ ਦੂਰ ਦੀ ਗੱਲ, ਉਹਨਾਂ ਨੂੰ ਸਮਝ ਹੀ ਨਹੀਂ ਹੈ। ਵੇਦ ਲਰਨਿੰਗ ਦੇ ਲਈ ਕਿਤਾਬੀ ਗਿਆਨ ਵੀ ਹੈ ਔਰ ਇੰਟੈਲੈਕਟ ਵੀ ਹੈ। ਗਿਹ ਗੀਤ ਨੂੰ ਕਹਿੰਦੇ ਨੇ ਪੋਇਟਰੀ, ਵੀ ਕੋ ਨੇ ਜਿਨ੍ਹਾਂ ਦੇ ਕੋਲ ਇਹਨਾਂ 'ਚ ਇਹ ਵੀ ਕੁਛ ਨਹੀਂ ਹੈ। ਰਸ ਕਸ ਨਾ ਜਾਣੰਤ, ਉਹ ਰਸ ਤੇ ਕਸ, ਹੁਣ ਜਿਹੜੇ ਰਸ ਨੇ ਉਹ ਕਸ ਕੌੜੇ ਨੂੰ ਕਹਿੰਦੇ ਨੇ ਕਿ ਭਾਈ ਉਹਨਾਂ ਦੇ ਵਿੱਚ ਜਿਹੜੀਆਂ ਦੁਨਿਆਵੀ ਚੀਜ਼ਾਂ ਦੇ ਡਿਫਰੈਂਟ ਫਲੇਵਰ ਡਿਫਰੈਂਟ ਟੇਸਟ ਨੇ, ਉਸ ਦਾ ਵੀ ਉਹਨਾਂ ਨੂੰ ਅਨੁਭਵ ਨਹੀਂ ਹੈ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸਿੱਧੀ ਸਪਿਰਿਚੁਅਲ ਪ੍ਰੋਸੈਸ ਹੁੰਦੀ ਹੈ ਕਿ ਵੀ ਤੁਹਾਡੇ ਕੋਲ ਕੋਈ ਰੂਹਾਨੀ ਜਿਹੜਾ ਹੈ ਉਹ ਖਜ਼ਾਨਾ ਹੈ, ਬੁੱਧ ਤੁਹਾਡਾ ਇੰਟੈਲੈਕਟ ਹੈ, ਅਕਲ ਸਰ ਉਹਦੀ ਫਾਈਨਲ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਬੁੱਧ ਮਨ ਸੁਰਤ, ਇਹ ਜਿਹੜੇ ਉਹੀ ਮਾਈਂਡ ਦੀਆਂ ਫਾਈਨਲ ਸਟੇਜਸ ਨੇ। ਸੋ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਰਹੰਤ। ਅੱਖਰ ਕਾ ਭਿਓ ਹੈ ਕੱਲਾ ਇਹ ਨਹੀਂ ਵੀ ਉਹਨੂੰ ਪੜ੍ਹਨਾ ਨਹੀਂ ਆਉਂਦਾ, ਉਸ ਨੂੰ ਉਹਦੇ ਵਿਚਲੀ ਵਿਜ਼ਡਮ, ਉਸ ਦੇ ਵਿਚਲੇ ਜਿਹੜੇ ਸੈਡ ਅਨਸੈਡ ਰਿਟਨ ਔਨ ਦਾ ਵਾਲ, ਇਹ ਮਤਲਬ ਨੇ ਨਾਨਕ ਤੇ ਨਰ ਅਸਲ ਖਰ। ਗੁਰੂ ਸਾਹਿਬ ਕਹਿੰਦੇ ਨੇ ਉਹ ਅਸਲੀ ਖੋਤੇ ਨੇ ਕਿ ਉਹਨਾਂ 'ਚੋਂ ਇਹ ਕੋਈ ਟੈਲੈਂਟ ਨਹੀਂ ਹੈ। ਵਿਣ ਗੁਣ ਗਰਬ ਕਰੰਤ, ਕਿ ਉਹਨਾਂ 'ਚ ਕੁਛ ਨਹੀਂ ਹੈ, ਕੋਈ ਗੁਣ ਨਹੀਂ ਹੈ, ਕੋਈ ਕਰੈਕਟਰਿਸਟਿਕ। ਗਰਬ ਹੰਕਾਰ ਨੂੰ ਕਹਿੰਦੇ ਨੇ, ਪਰ ਹੰਕਾਰ 'ਚ ਆਫਰੇ ਹੋਏ ਨੇ। ਹੁਣ ਤੁਸੀਂ ਬਹੁਤ ਸਾਰੇ ਜਿਹੜੇ ਸਾਡੇ ਸੋ ਕਾਲਡ ਲੀਡਰ ਨੇ, ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਦਾ ਇੱਕ ਵੱਡਾ ਹਿੱਸਾ ਹੈ, ਸਿੱਖ ਜਥੇਬੰਦੀਆਂ ਉੱਥੇ ਇੱਥੇ ਜਿਨ੍ਹਾਂ ਦੇ ਕੋਲ 4 ਛਿੱਲੜ ਆ ਜਾਂਦੇ ਨੇ, ਕਿਸੇ ਦੇ 4 ਸਟੋਰ ਨੇ, ਕਿਸੇ ਦੇ 40 ਟਰੱਕ ਨੇ, ਤੁਸੀਂ ਉਹਨਾਂ ਦਾ ਦੇਖੋਗੇ। ਮਤਲਬ ਚਲੋ ਇੱਕ ਪਾਸਿਓਂ ਉਹਨਾਂ ਦੀ ਕੋਈ ਕਾਮਯਾਬੀ ਹੈ, ਪਰ ਉਹ ਇਵੇਂ ਬਿਹੇਵ ਕਰਦੇ ਨੇ ਵੀ ਹੁਣ ਸਾਡੇ ਕੋਲ, ਕਿਉਂਕਿ ਅਸੀਂ ਹੁਣ ਇਹ ਹੈਗੇ ਆ, ਅਸੀਂ ਇਸ ਸੰਸਥਾ ਲਈ ਇਹ ਡੋਨੇਟ ਕੀਤਾ ਤੇ ਹੁਣ ਸਾਡੇ ਕੋਲ ਹੱਕ ਨੇ ਕਿ ਵੀ ਅਸੀਂ ਡਿਸਾਈਡ ਕਰਨਾ ਕੀ ਹੈ। ਔਰ ਇਹੀ ਕਾਰਨ ਹੈ ਬਹੁਤ ਵਾਰ ਜਦੋਂ ਮੈਂ ਕੋਈ ਇੰਟੈਲੈਕਟਸ ਨੂੰ ਜਾਂ ਕੋਈ ਸਿਆਣੇ ਲੋਕਾਂ ਨੂੰ ਕਿਸੇ ਆਪਣੇ ਪਲੇਟਫਾਰਮਸ ਤੇ ਲੈ ਕੇ ਜਾਣ ਦਾ ਹੁਣ ਤਾਂ ਮੈਂ ਘਟਾ ਦਿੱਤਾ ਤੇ ਬਹੁਤ ਕਈ ਵਾਰੀ ਐਂਬੈਰਸਮੈਂਟ ਹੋਈ ਕਿ ਵੀ ਉਹਨਾਂ ਨੇ ਕਿਸ ਲੈਵਲ ਤੇ ਇਮੈਜਿਨ ਕੀਤਾ ਹੁੰਦਾ ਵੀ ਇਹ ਕੀ ਨੇ, ਸਿੱਖਾਂ ਦੀ ਸਟਰਗਲ ਕੀ ਹੈ, ਦੂਜਾ ਪਾਰਟ ਕੀ ਹੈ, ਤੇ ਜਿਨ੍ਹਾਂ ਦੇ ਕੋਲ ਤੁਸੀਂ ਲਿਜਾ ਕੇ ਉਹਨਾਂ ਨੂੰ ਬਿਠਾਉਂਦੇ ਹੋ ਜਾਂ ਜਿਹੜੇ ਉੱਥੇ ਹੈਂਡਲ ਕਰ ਰਹੇ ਹੁੰਦੇ ਨੇ,
ਉਹਨਾਂ ਦੇ ਲਈ ਤਾਂ ਬਸ ਉਹ ਸਾਰੇ ਕੀ ਹੁਣ ਮੈਂ ਲਫ਼ਜ਼ ਕਹਾਂ ਵੀ ਉਹ ਕੀ ਹੁੰਦੇ ਨੇ, ਉਹੀ ਗੁਰੂ ਸਾਹਿਬ ਨੇ ਕਿਹਾ ਨਾਨਕ ਤੇ ਨਰ ਅਸਲ ਖਰ, ਅਸਲੀ ਖੋਤੇ ਉਹ ਨੇ ਵਿਣ ਗੁਣ ਗਰਬ ਕਰੰਤ, ਵੀ ਉਹਨਾਂ 'ਚ ਕੋਈ ਨਾਦ ਵੇਦ ਗੇਹ ਰਸ ਰਸ ਕਸ ਅਕਲ ਸਰ ਸਿੱਧ ਬੁੱਧ ਕੁਛ ਨਹੀਂ ਹੈ, ਕੁਛ ਨਹੀਂ ਹੈ, ਲੇਕਿਨ ਵਿਣ ਗੁਣ ਗਰਬ ਕਰਨ ਕਿ ਭਾਈ ਜਿਹੜੇ ਨੇ ਸਤਵੇਂ ਅਸਮਾਨ ਤੇ ਹੁੰਦੇ ਨੇ। ਸੋ ਹੁਣ ਮੈਨੂੰ ਨਹੀਂ ਲੱਗਦਾ ਕਿ ਬਈ ਇਹ ਥੈਂਕ ਯੂ ਕਰਨ ਵਾਲੀ ਗੱਲ ਹੈ ਜਾਂ ਇਹ ਇਨਫੈਕਟ ਕਹਿਣ ਵਾਲਾ ਕਿ ਵੀ ਤੁਸੀਂ ਸਾਨੂੰ ਸਿੱਧੇ ਤੌਰ ਤੇ ਸਾਡੇ ਧਾਰਮਿਕ ਮਾਮਲਿਆਂ 'ਚ ਇੰਟਰਫੀਅਰ ਕੀਤਾ ਹੈ, ਪਹਿਲਾਂ ਤੁਸੀਂ ਪਾਬੰਦੀ ਲਾਈ, ਹੁਣ ਤੁਸੀਂ 1974 ਦੇ ਪ੍ਰੋਟੋਕੋਲ ਤੇ ਚਲੇ ਗਏ ਹੋ, ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਵੀ ਤੁਸੀਂ ਸਾਡੇ, ਔਰ ਇਹ ਇੰਟਰਨੈਸ਼ਨਲ ਇਸ਼ੂ ਹੈ, ਕੱਲਾ ਇਹ ਨਹੀਂ ਹੈ। ਜੇ ਉੱਥੋਂ ਵਾਲੀਆਂ ਸੰਸਥਾਵਾਂ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੂਜੀਆਂ ਇਹਨੂੰ ਇਸ਼ੂ ਬਣਾਉਣ, ਇਹਨੂੰ ਤੁਸੀਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम 'ਚ ਲਿਜਾ ਸਕਦੇ ਹੋ, ਇਹਨੂੰ ਤੁਸੀਂ UN ਦੀਆਂ ਦੂਸਰੀਆਂ ਕਨਵੈਨਸ਼ਨਸ ਦੇ ਤੌਰ ਤੇ ਕਿ ਭਾਈ ਸਾਨੂੰ ਜਿਸ ਮੁਲਕ ਦੇ ਵਿੱਚ ਸਾਡੇ ਇਹ ਪਵਿੱਤਰ ਮੁਕੱਦਸ ਮੁਕਾਮ ਨੇ ਉਹ ਵੈਲਕਮ ਕਰ ਰਹੇ ਨੇ, ਉਹ ਖੁੱਲ੍ਹਾ ਵੀਜ਼ੇ ਦਿੰਦੇ ਨੇ ਦੂਜੇ ਨੇ, ਤੇ ਜਿਸ ਮੁਲਕ ਦੇ ਵਿੱਚ ਮੈਜੋਰਿਟੀ ਸਿੱਖ ਵਸਦੇ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਰਿਸਟ੍ਰਿਕਟ ਕੀਤਾ ਹੋਇਆ। ਲੇਕਿਨ ਹੁਣ ਇਹ ਵਧਾਈਆਂ ਦੇਈ ਜਾਓ, ਵਧਾਈਆਂ, ਹੋਰ ਕੀ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ, ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।